ਪੰਜਾਬੀ ਰੇਡੀਓ USA ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਤੇ ਜੀ ਸਰੋਤੇ ਪ੍ਰੋਗਰਾਮ ਖਬਰ ਤੇ ਨਜ਼ਰ ਵਿੱਚ ਹੋਣਗੇ। ਸਾਡੇ ਨਾਲ ਬਲਤੇਜ ਪੰਨੂ ਜੀ ਦੱਸਣਗੇ ਭਾਰਤ ਵਿੱਚ ਪੰਜਾਬ ਦੇ ਵਿੱਚ ਕੀ ਕੁਛ ਵਾਪਰਿਆ। ਖਬਰਾਂ ਤੇ ਝਾਤ ਮਾਰਾਂਗੇ। ਝਾਤ ਮਾਰਨ ਤੋਂ ਪਹਿਲਾਂ ਧੰਨਵਾਦ ਕਰਨਾ ਚਾਹੁੰਦੇ ਸਾਡੇ ਸਪਾਂਸਰ ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ, ਸਭ ਤੱਕ ਪਹੁੰਚਾਇਆ ਜੀ। ਟਰਲੈਰੀ ਟਰੱਕ ਐਂਡ ਟ੍ਰੇਲਰ ਰਿਪੇਅਰ ਵਾਲੇ ਜੋ ਟਰੱਕ ਵਾਸ਼ ਵੀ ਕਰਦੇ ਨੇ। ਇਹਨਾਂ ਦਾ ਫੋਨ ਨੰਬਰ 5596851260। ਇਹਨਾਂ ਤੋਂ ਕੋਈ ਵੀ ਸਰਵਿਸ ਲੈਣੀ ਹੈ ਇਹਨਾਂ ਨੂੰ ਤੁਸੀਂ ਕਾਲ ਕਰ ਸਕਦੇ ਹੋ ਜੀ। ਤਲਵਿੰਦਰ ਸਿੰਘ ਤੇ ਜੱਸੀ ਗਿੱਲ ਤੇ ਪ੍ਰੀਤਮ ਗਿੱਲ ਬੇਕਰਸਫੀਲਡ ਤੋਂ, ਸੁਰਿੰਦਰ ਸਿੰਘ ਤੇ ਹਰਵਿੰਦਰ ਸਿੰਘ ਜੀ ਜੋ ਬਸੇਟੀ ਤੋਂ, ਸਰਬਜੀਤ ਸਿੰਘ ਚੋਕਰ ਟਰਲਿਕ ਤੋਂ, ਸੁੱਚਾ ਸਿੰਘ ਜੀ ਫਰੈਜ਼ਨੋ ਤੋਂ, ਬਹਾਦਰ ਸਿੰਘ ਗਿੱਲ ਪਾਵਲਰ ਤੋਂ, ਸਤਨਾਮ ਸਿੰਘ ਸ਼ੇਰਗਿੱਲ ਸਲਮਾ ਤੋਂ, ਅਸ਼ਾਨਜੀਤ ਸਿੰਘ ਕਲੋਟੀ ਜੋ ਬਸੇਟੀ ਤੋਂ, ਗੁਰਦੀਪ ਸਿੰਘ ਬਿਰਦੀ ਕਲੋਵਸ, ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਜੋ ਹਰ ਇੱਕ ਤਰ੍ਹਾਂ ਦੀ ਇੰਸ਼ੋਰੈਂਸ ਕਰਦੇ ਨੇ। ਅੱਜ ਕੱਲ੍ਹ ਅਬਾਮਾ ਕੇਅਰ ਕਵਰਡ ਕੈਲੀਫੋਰਨੀਆ ਦੀਆਂ ਐਪਲੀਕੇਸ਼ਨਾਂ ਹੋ ਰਹੀਆਂ ਨੇ ਜੋ 31 ਜਨਵਰੀ ਤੱਕ ਨੇ। ਉਹਨਾਂ ਦੀ ਇਨਫੋਰਮੇਸ਼ਨ ਵੀ ਤੁਸੀਂ ਇਹਨਾਂ ਤੋਂ ਲੈ ਸਕਦੇ ਹੋ। 4082722500 ਸਾਡੇ ਨਾਲ ਜੁੜ ਚੁੱਕੇ ਨੇ ਬਲਤੇਜ ਪੰਨੂ ਜੀ। ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ, ਬਹੁਤ ਮਿਹਰਬਾਨੀ। ਤੇ ਆਪਾਂ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਭਾਰਤ ਦੇਸ਼ ਆਜ਼ਾਦ ਦੇ ਵਿੱਚ ਜਿੱਥੇ ਕੋਈ ਮੂਵੀ ਵੀ ਲੱਗਣੀ ਹੋਵੇ ਤਾਂ ਤੋੜ ਭੰਨ ਬਹੁਤ ਹੁੰਦੀ ਆ, ਪਰ ਕਹਿੰਦੇ ਜਿਹੜੀ ਮੂਵੀ ਸੀਗੀ ਪਦਮਾਵਤ ਉਸ ਨੂੰ ਲੋਕਾਂ ਦਾ ਬਹੁਤ ਵੱਡਾ ਹੁੰਗਾਰਾ। ਬਿਲਕੁਲ ਜੀ, ਇਹ ਤੁਸੀਂ ਕਹਿ ਲਓ ਜੀ, ਇੱਕ ਪਾਸੇ ਤਾਂ ਅੱਜ ਗਣਤੰਤਰ ਦਿਵਸ ਜਿਹੜਾ ਉਹ ਮਨਾਇਆ ਜਾ ਰਿਹਾ ਕਿਉਂਕਿ 26 ਜਨਵਰੀ 1950 ਨੂੰ ਸੰਵਿਧਾਨ ਲਾਗੂ ਕੀਤਾ ਗਿਆ ਸੀਗਾ। ਮੁਲਕ ਦੇ ਜਿਹੜੇ ਪ੍ਰਧਾਨ ਨੇ ਜੀ ਰਾਸ਼ਟਰਪਤੀ ਕੋਵਿੰਦ ਹੋਰੀ ਜਿਹੜਾ ਜੀ, ਉਹਨਾਂ ਨੇ ਰਾਮਨਾਥ ਕੋਵਿੰਦ ਨੇ ਆਪਣਾ ਜਿਹੜਾ ਭਾਸ਼ਣ ਦਿੱਤਾ ਇਹ ਪੂਰਵ ਸੰਧਿਆ ਦੇ ਮੌਕੇ ਦੇ ਉੱਤੇ ਜਿਹੜਾ ਉਹ ਦਿੱਤਾ ਜਾਂਦਾ ਹੈ। ਉਹੋ ਜਿਹੇ ਘੜੇ ਘੜਾਏ ਜਿਹੋ ਜਿਹੇ ਭਾਸ਼ਣ ਨੇ ਜੀ ਉਸੇ ਤਰ੍ਹਾਂ ਦਾ ਸੀਗਾ। ਅੱਜ 26 ਜਨਵਰੀ ਆ, 25 ਜਨਵਰੀ ਨੂੰ ਜੋ ਸੰਵਿਧਾਨ ਦੀਆਂ ਧੱਜੀਆਂ ਜਿਹੜੀਆਂ ਉੱਡੀਆਂ ਖਾਸ ਤੌਰ ਦੇ ਉੱਤੇ ਭਾਰਤੀ ਜਨਤਾ ਪਾਰਟੀ ਵਾਲੇ ਰਾਜਾਂ ਦੇ ਵਿੱਚ, ਉਹ ਚਾਹੇ ਰਾਜਸਥਾਨ ਹੋਵੇ, ਚਾਹੇ ਉਹ ਹਰਿਆਣਾ ਹੋਵੇ, ਚਾਹੇ ਮੱਧ ਪ੍ਰਦੇਸ਼ ਤੇ ਗੁਜਰਾਤ, ਇੱਥੇ ਹੀ ਇਹ ਜਿਹੜੀ ਹੈ ਜੀ ਉਹ ਗੜਬੜ ਹੋਈ ਹੈ। ਕਿਸੇ ਹੋਰ ਰਾਜ ਤੋਂ ਕਿਸੇ ਕਿਸਮ ਦੀ ਕੋਈ ਗੜਬੜ ਦੀ ਖਬਰ ਨਹੀਂ ਗੀ। ਬੱਚਿਆਂ ਤੱਕ ਨੂੰ ਨਹੀਂ ਜਿਹੜਾ ਜੀ ਉਹ ਬਖਸ਼ਿਆ ਗਿਆ ਕਰਨੀ ਸੈਨਾ ਦੇ ਵੱਲੋਂ। ਥਾਂ ਥਾਂ ਤੇ ਇਹਨਾਂ ਲੋਕਾਂ ਨੇ ਸਾੜ ਫੂਕ ਜਿਹੜੀ ਉਹ ਕੀਤੀ। ਕੁਝ ਥਾਵਾਂ ਦੇ ਉੱਤੇ ਪੁਲਿਸ ਵਾਲੇ ਜਿਹੜੇ ਜੀ ਇਹਨਾਂ ਕਰਨੀ ਸੈਨਾ ਦੇ ਆਗੂਆਂ ਦੇ ਨਾਲ ਫੋਟੋ ਖਿਚਾਉਂਦੇ ਵੀ ਜਿਹੜਾ ਉਹ ਦਿਸੇ। ਜਦੋਂ ਜਾਟ ਅੰਦੋਲਨ ਦੇ ਦੌਰਾਨ ਘਟਨਾਵਾਂ ਵਾਪਰੀਆਂ ਸੀ ਹਰਿਆਣੇ ਦੇ ਵਿੱਚ, ਉਦੋਂ ਚਾਹੇ ਸਰਸੇ ਵਾਲੇ ਨੂੰ ਜਦੋਂ ਸਜ਼ਾ ਹੋਈ ਆ, ਉਦੋਂ ਜੋ ਕੁਛ ਇੱਥੇ ਪੰਚਕੂਲਾ ਦੇ ਵਿੱਚ ਹੋਇਆ, ਹਰਿਆਣੇ ਨੇ ਉਹ ਤੋਂ ਕੁਛ ਨਹੀਂ ਸਿੱਖਿਆ। ਉਸੇ ਤਰੀਕੇ ਦੇ ਨਾਲ ਇੱਕ ਵਾਰੀ ਫੇਰ ਲਾਅ ਐਂਡ ਆਰਡਰ ਜਿਹੜਾ ਜੀ ਉਹ ਬੁਰੇ ਤਰੀਕੇ ਦੇ ਨਾਲ ਫੇਲ ਹੋਇਆ ਇਹਨਾਂ ਸੂਬਿਆਂ ਦੇ ਵਿੱਚ, ਖਾਸ ਤੌਰ ਦੇ ਉੱਤੇ BJP ਰਾਜਾਂ ਵਾਲੇ ਦੇ ਵਿੱਚ। ਪਰ ਇਹਦਾ ਇੱਕ ਦੂਸਰਾ ਜਿਹੜਾ ਜੀ ਪੱਖ ਇਹ ਆ ਕਿ ਇਹ ਜਿਹੜੀ ਫਿਲਮ ਪਦਮਾਵਤ ਰਿਲੀਜ਼ ਹੋਈ ਆ ਉਹਨੂੰ ਦਰਸ਼ਕਾਂ ਨੇ ਬਹੁਤ ਵੱਡਾ ਹੁੰਗਾਰਾ ਜਿਹੜਾ ਉਹ ਦਿੱਤਾ। ਹਿੰਸਾ ਦੀਆਂ ਧਮਕੀਆਂ ਤੋਂ ਜਿਹੜਾ ਜੀ ਬੇਪਰਵਾਹ ਦਰਸ਼ਕਾਂ ਨੇ ਫਿਲਮ ਦੇ ਵਿੱਚ ਇਸ ਤਰ੍ਹਾਂ ਦਾ ਕੋਈ ਦ੍ਰਿਸ਼ ਨਾ ਹੋਣ ਦਾ ਦਾਅਵਾ ਕੀਤਾ ਜਿਹਦੇ ਨਾਲ ਕਿਸੇ ਭਾਈਚਾਰੇ ਦੀਆਂ ਭਾਵਨਾਵਾਂ ਜਿਹੜੀਆਂ ਜੀ ਉਹਨਾਂ ਨੂੰ ਠੇਸ ਪਹੁੰਚਦੀ ਹੋਵੇ। ਕਿਉਂਕਿ ਕਰਨੀ ਸੈਨਾ ਇਹ ਕਹਿੰਦੀ ਸੀਗੀ ਕਿ ਆਪਣਾ ਬੀਮਾ ਕਰਵਾ ਕੇ ਜਾਇਓ, ਵੇਖਣ ਤਾਂ ਚਲੇ ਜਾਓਗੇ, ਬਾਹਰ ਨਹੀਂ ਜਿਹੜਾ ਜੀ ਉਹ ਆਉਣ ਦੇ। ਏਦਾਂ ਦਾ ਕੁਝ ਵੀ ਜਿਹੜਾ ਜੀ ਲੋਕਾਂ ਨੇ ਇਸ ਗੱਲ ਨੂੰ ਨਹੀਂ ਮੰਨਿਆ। ਤੁਸੀਂ ਇਹ ਕਹਿ ਲਓ ਕਿ ਚਿੜਕੇ ਲੋਕ ਜਿਹੜੇ ਸੀਗੇ ਉਹ ਫਿਲਮ ਵੇਖਣ ਗਏ। 4000 ਸਕਰੀਨਾਂ ਦੇ ਉੱਤੇ ਫਿਲਮ ਮੁਲਕ ਦੇ ਵਿੱਚ ਜਿਹੜੀ ਉਹ ਰਿਲੀਜ਼ ਹੋਈ ਔਰ ਇਹ ਕਿਹਾ ਗਿਆ ਜੀ ਕਿ ਪਹਿਲੇ ਦਿਨ 10 ਲੱਖ ਤੋਂ ਉੱਪਰ ਲੋਕਾਂ ਨੇ ਇੱਕ ਦਿਨ ਦੇ ਵਿੱਚ ਹੀ ਇਸ ਫਿਲਮ ਨੂੰ ਜਿਹੜਾ ਉਹ ਦੇਖਿਆ। ਇੱਥੇ ਪੰਜਾਬ ਦੇ ਵਿੱਚ ਕਿਸੇ ਕਿਸਮ ਦੀ ਕੋਈ ਘਟਨਾ ਜਿਹੜੀ ਜੀ ਕਿਸੇ ਜਗ੍ਹਾ ਤੋਂ ਆਉਣ ਦੀ ਖਬਰ ਨਹੀਂ ਹੈ। ਸਾਰੇ ਜਗ੍ਹਾ ਦੇ ਉੱਤੇ ਜਿਹੜੀ ਆ ਉਹ ਫਿਲਮ ਚੱਲੀ ਔਰ ਸੋਲਡ ਆਊਟ ਜਿਹੜੇ ਸੀਗੇ ਜੀ ਇਹਦੇ ਸ਼ੋਅ ਗਏ। ਇਹ ਵੀ ਕਿਹਾ ਜਾ ਰਿਹਾ ਜੀ ਕਿ ਕਰਨੀ ਸੈਨਾ ਜਿਹੜੀ ਆ ਜੀ ਇਹਨੂੰ ਇੱਕ ਸੈਨਾ ਜਿਹੜੀ ਆ ਉਹ ਬੇਮੁਖ ਹੁੰਦੀ ਜਾ ਰਹੀ ਆ, ਉਹਦੇ ਤੋਂ ਕਰਕੇ ਜਿਹੜਾ ਜੀ ਇਹਨੂੰ ਉਭਾਰਨ ਦੇ ਯਤਨ ਜਿਹੜੇ ਆ ਜੀ ਕੀਤੇ ਗਏ ਆ ਇਸ ਫਿਲਮ ਦੇ ਰੂਪ ਦੇ ਵਿੱਚ। ਹੁਣ ਸਵਾਲ ਇਹ ਆ ਕਿ ਜਿੰਨੇ ਰਿਵਿਊ ਆ ਰਹੇ ਆ ਜੀ, ਕਿਉਂਕਿ ਪਰਸਨਲ ਤੌਰ ਦੇ ਉੱਤੇ ਮੈਂ ਤਾਂ ਜੇ ਫਿਲਮ ਦੇਖੀ ਨਹੀਂ, ਪਰ ਜਿੰਨੇ ਰਿਵਿਊ ਜਿਹੜੇ ਉਹ ਆ ਰਹੇ ਆ ਉਹ ਇਹ ਦੱਸਦੇ ਆ ਕਿ ਜਿਹੜੀ ਚੀਜ਼ ਉਭਾਰੀ ਗਈ ਕਿ ਇਹਦੇ ਵਿੱਚ ਰਾਜਪੂਤ ਭਾਈਚਾਰੇ ਨੂੰ ਨੀਵਾਂ ਵਿਖਾਇਆ ਗਿਆ, ਇਸ ਤਰ੍ਹਾਂ ਦੀ ਕੋਈ ਵੀ ਗੱਲ ਇਸ ਫਿਲਮ ਦੇ ਵਿੱਚ ਹੈ ਨਹੀਂ ਗੀ। ਉਧਰ ਪਾਕਿਸਤਾਨ ਦੇ ਵਿੱਚ ਬਿਨਾਂ ਕਿਸੇ ਕੱਟ ਤੋਂ ਜਿਹੜੇ ਇੱਥੇ ਥੋੜੇ ਸੁਜੈਸ਼ਨ ਦਿੱਤੇ ਗਏ ਸੀ, ਉਹਨਾਂ ਤੋਂ ਬਿਨਾਂ ਜਿਹੜੀ ਹੈ ਜੀ ਪਾਕਿਸਤਾਨ ਦੇ ਵਿੱਚ ਫਿਲਮ ਇਹ ਅੱਜ ਰਿਲੀਜ਼ ਹੋਣ ਜਾ ਰਹੀ ਹੈ। ਬਿਲਕੁਲ ਜੀ, ਪਤਾ ਨਹੀਂ ਇੱਥੇ ਹੀ ਕੋਈ ਨਾ ਕੋਈ ਪ੍ਰੋਬਲਮ ਪੈਂਦੀ ਹੈ। ਤੇ ਅੱਗੇ ਆਪਾਂ ਜਗਤਾਰ ਤਾਰਾ ਦੀ ਗੱਲ ਕਰੀਏ ਕਿ ਜਿਹੜਾ ਬੇਅੰਤ ਨੂੰ ਮਾਰਿਆ ਸੀਗਾ ਉਸਨੇ ਲਿਖ ਕੇ ਕਬੂਲਿਆ ਕਿ ਹਾਂ ਮੈਂ ਮਾਰਿਆ ਸੀ।
ਬਿਲਕੁਲ ਜੀ, ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੀ ਹੱਤਿਆ ਦੀ ਜ਼ਿੰਮੇਵਾਰੀ ਜਿਹੜੀ ਜਗਤਾਰ ਸਿੰਘ ਤਾਰਾ ਨੇ ਅਦਾਲਤ ਦੇ ਵਿੱਚ ਜਿਹੜੀ ਹੈ ਜੀ ਉਹ ਕਬੂਲੀ ਆ। ਯੂਨੀਅਨ ਟੈਰੀਟਰੀ ਦੇ ਜਿਹੜੇ ਜੱਜ ਨੇ ਉਹਨਾਂ ਨੂੰ 6 ਸਫ਼ਿਆਂ ਦੇ ਉੱਤੇ ਦਿੱਤੇ ਲਿਖਤੀ ਬਿਆਨ ਦੇ ਵਿੱਚ ਉਹਨੇ ਜਿਹੜੀ ਇਹ ਹੱਤਿਆਕਾਂਡ ਸੀਗਾ ਇਹਦੇ ਉੱਤੇ ਕੋਈ ਅਫਸੋਸ ਨਹੀਂ ਜਤਾਇਆ। ਜਗਤਾਰ ਸਿੰਘ ਤਾਰਾ ਨੇ IPC ਦੀ ਧਾਰਾ 313 ਦੇ ਤਹਿਤ ਲਿਖਤੀ ਜੁਰਮ ਕਬੂਲ ਕੀਤਾ। ਇਸ ਤੋਂ ਪਹਿਲਾਂ ਉਹ ਪੁਲਿਸ ਦੇ ਕੋਲੇ IPC ਦੀ ਧਾਰਾ 164 ਦੇ ਤਹਿਤ ਜ਼ਿੰਮੇਵਾਰੀ ਜਿਹੜੀ ਹੈ ਜੀ ਉਹ ਲੈ ਚੁੱਕਿਆ ਹੈ। ਜਗਤਾਰ ਸਿੰਘ ਤਾਰਾ ਨੇ ਅਦਾਲਤ ਨੂੰ ਦਿੱਤੇ ਬਿਆਨ ਦੇ ਵਿੱਚ ਕਿਹਾ ਕਿ ਉਹ ਹੱਤਿਆ ਕਾਂਡ ਨੂੰ ਅੰਜਾਮ ਦੇਣ ਲਈ ਪੰਜਾਬ ਸੈਕਟਰੀਏਟ ਤੱਕ ਖੁਦ ਜਿਹੜਾ ਸੀਗਾ ਜੀ ਉਹ ਕਾਰ ਚਲਾ ਕੇ ਗਿਆ, ਜਦੋਂ ਕਿ ਦਿਲਾਵਰ ਸਿੰਘ ਤੇ ਬਲਵੰਤ ਸਿੰਘ ਰਾਜੋਆਣਾ ਉਹਦੇ ਨਾਲ ਸੀਗੇ। ਉਹਨੇ ਦੋਸ਼ ਲਾਇਆ ਕਿ ਬੇਅੰਤ ਸਿੰਘ ਹੋਰਾਂ ਨੇ ਬੇਕਸੂਰ ਸਿੱਖ ਨੌਜਵਾਨਾਂ ਨੂੰ ਮਾਰਿਆ ਸੀ, ਜਿਹਦੇ ਕਰਕੇ ਉਹਦਾ ਕਤਲ ਕੀਤਾ ਗਿਆ। ਉਹਨੇ ਇਹਦੇ ਵਿੱਚ ਬੇਅੰਤ ਸਿੰਘ ਦੇ ਮੁੱਖ ਮੰਤਰੀ ਰਹਿੰਦਿਆਂ ਵਧੀਕੀਆਂ ਕਰਨ ਵਾਲੇ ਪੁਲਿਸ ਮੁਲਾਜ਼ਮਾਂ ਨੂੰ ਇਨਾਮ ਤੇ ਤਰੱਕੀਆਂ ਦੇਣ ਦੇ ਉੱਤੇ ਗੁੱਸਾ ਜ਼ਾਹਰ ਕੀਤਾ। CBI ਦੇ ਵਕੀਲ ਨੇ ਅਗਲੀ ਤਰੀਕ ਦੇ ਮੌਕੇ ਉਹਦੇ ਇਕਬਾਲੀਆ ਬਿਆਨ ਬਾਰੇ ਸਵਾਲ ਜਿਹੜਾ ਜੀ ਉਹ ਕਰਨਗੇ। ਇਸ ਤੋਂ ਪਹਿਲਾਂ IPC ਦੀ ਧਾਰਾ 319 ਦੇ ਤਹਿਤ CBI ਦੇ ਵਕੀਲ ਵੱਲੋਂ ਪੁੱਛੇ ਸਵਾਲਾਂ ਦੇ ਜਵਾਬ ਦੇ ਵਿੱਚ ਉਹ ਬੇਅੰਤ ਸਿੰਘ ਨੂੰ ਮਾਰਨ ਦੀ ਜ਼ਿੰਮੇਵਾਰੀ ਜਿਹੜੀ ਜੀ ਉਹ ਲੈ ਚੁੱਕਾ ਹੈ। ਪੰਜਾਬ ਹਰਿਆਣਾ ਹਾਈ ਕੋਰਟ ਦੇ ਵਕੀਲ ਜਿਹੜੇ ਨੇ ਉਹਨਾਂ ਨੇ ਇਹ ਕਿਹਾ ਕਿ ਅਗਲੀ ਸੁਣਵਾਈ 7 ਫਰਵਰੀ ਨੂੰ ਹੋਊਗੀ। ਸਾਬਕਾ ਮੁੱਖ ਮੰਤਰੀ 31 ਅਗਸਤ 95 ਨੂੰ ਬੰਬ ਧਮਾਕੇ ਦੇ ਵਿੱਚ ਬੇਅੰਤ ਸਿੰਘ ਦੀ ਮੌਤ ਹੋਈ ਸੀ ਔਰ ਪੁਲਿਸ ਨੇ ਕਤਲ ਦੇ ਦੋਸ਼ ਦੇ ਵਿੱਚ 9 ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਸੀਗਾ। ਇਸ ਤੋਂ ਪਹਿਲਾਂ ਜਗਤਾਰ ਸਿੰਘ ਹਵਾਰਾ ਤੇ ਬਲਵੰਤ ਸਿੰਘ ਰਾਜੋਆਣਾ ਵੀ ਉਹਨੂੰ ਮਾਰਨ ਦਾ ਜ਼ਿੰਮਾ ਆਪਣੇ ਸਿਰ ਜਿਹੜਾ ਜੀ ਉਹ ਲੈ ਚੁੱਕੇ ਆ। ਬਲਵੰਤ ਸਿੰਘ ਰਾਜੋਆਣਾ ਕੇਂਦਰੀ ਜੇਲ੍ਹ ਪਟਿਆਲਾ ਦੇ ਵਿੱਚ ਬੰਦ ਹੈ, ਜਦੋਂ ਕਿ ਜਗਤਾਰ ਸਿੰਘ ਹਵਾਰਾ ਉਹਦੀ ਤਿਹਾੜ ਜੇਲ੍ਹ ਦੇ ਵਿੱਚ ਉਮਰ ਕੈਦ ਕੱਟ ਰਿਹਾ ਜੀ। ਬਾਕੀਆਂ ਦੇ ਵਿੱਚ ਪਰਮਜੀਤ ਸਿੰਘ ਭਿਓਰਾ, ਲਖਵਿੰਦਰ ਸਿੰਘ, ਗੁਰਮੀਤ ਸਿੰਘ ਬੜੈਲ ਜੇਲ੍ਹ ਦੇ ਵਿੱਚ ਬੰਦ ਨੇ, ਜਦੋਂ ਕਿ ਨਸੀਬ ਸਿੰਘ, ਸ਼ਮਸ਼ੇਰ ਸਿੰਘ ਤੇ ਨਵਜੋਤ ਸਿੰਘ ਨੂੰ ਰਿਹਾ ਕੀਤਾ ਜਾ ਚੁੱਕਾ ਹੈ ਜੀ। ਜਗਤਾਰ ਸਿੰਘ ਤਾਰਾ ਦੇ 20 ਤੇ 21 ਫਰਵਰੀ 2003 ਨੂੰ ਜੇਲ੍ਹ ਚੋਂ ਫਰਾਰ ਹੋ ਜਾਣ ਤੇ ਬਾਅਦ ਦੇ ਵਿੱਚ ਫੜੇ ਜਾਣ ਕਰਕੇ ਕੇਸ ਦੀ ਸੁਣਵਾਈ ਵੱਖਰੇ ਤੌਰ ਦੇ ਉੱਤੇ ਜਿਹੜੀ ਹੈ ਜੀ ਉਹ ਕੀਤੀ ਗਈ ਸੀਗੀ। ਜਦੋਂ ਇਸ ਕੇਸ ਦਾ ਫੈਸਲਾ ਆਇਆ ਸੀ 31 ਜੁਲਾਈ 2007 ਨੂੰ, ਉਸ ਵੇਲੇ ਜਗਤਾਰ ਸਿੰਘ ਤਾਰਾ ਫਰਾਰ ਸੀਗਾ, ਇਸ ਕਰਕੇ ਇਹਦੀ ਸੁਣਵਾਈ ਜਿਹੜੀ ਵੱਖਰੇ ਤੌਰ ਦੇ ਉੱਤੇ ਹੋ ਰਹੀ ਹੈ ਜੀ। ਤੇ ਅੱਗੇ ਆਪਾਂ ਨਵਜੋਤ ਸਿੱਧੂ ਦੀ ਜੇ ਗੱਲ ਕਰੀਏ ਤਾਂ ਉਸ ਨੂੰ ਇੱਕ ਪਾਸੇ ਕਰਕੇ ਹੋਰ ਲੀਡਰਾਂ ਨੂੰ ਉਭਾਰਨ ਦੀਆਂ ਕੋਸ਼ਿਸ਼ਾਂ। ਬਿਲਕੁਲ ਜੀ, ਇਹ ਕਿਹਾ ਜਾ ਰਿਹਾ ਇਸ ਵੇਲੇ ਕਿ ਜਿਹੜੇ ਜੀ ਦਰਬਾਰੀ ਜਿਹੜੇ ਆ ਉਹ ਬਦਲ ਰਹੇ ਆ ਜੀ, ਔਰ ਹੁਣ ਉੱਥੇ ਨਵੇਂ ਆਗੂਆਂ ਦਾ ਉਭਾਰ ਜਿਹੜਾ ਜੀ ਉਹ ਵੇਖਣ ਨੂੰ ਮਿਲ ਰਿਹਾ। ਸਿਆਸੀ ਦੰਗਲ ਦੇ ਵਿੱਚ ਸੱਤਾ ਜਿਹੜੀ ਆ ਜੀ ਉਹਦੇ ਵਿੱਚ ਮੋਹਰੇ ਬਦਲੇ ਜਾ ਰਹੇ ਨੇ। ਪਿਛਲੇ ਹਫ਼ਤੇ 2 ਝਟਕੇ ਜਿਹੜੇ ਸਰਕਾਰ ਨੂੰ ਲੱਗੇ, ਜਿਹਦੇ ਚ ਰਾਣਾ ਗੁਰਜੀਤ ਸਿੰਘ ਦਾ ਅਸਤੀਫਾ ਤੇ ਸੁਰੇਸ਼ ਕੁਮਾਰ ਹੋਰਾਂ ਦੀ ਬਰਖਾਸਤੀ ਪੰਜਾਬ ਹਰਿਆਣਾ ਹਾਈ ਕੋਰਟ ਦੇ ਵੱਲੋਂ ਕੀਤੀ ਗਈ। ਉਸ ਤੋਂ ਬਾਅਦ ਮੁੱਖ ਮੰਤਰੀ ਜਿਹੜੇ ਦੀ ਉਹ ਸਰਗਰਮ ਨਜ਼ਰ ਆ ਰਹੇ ਆ। ਸਿਹਤ ਮੰਤਰੀ ਬ੍ਰਹਮ ਮਹਿੰਦਰਾ ਤੇ ਪੇਂਡੂ ਵਿਕਾਸ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਉਹਨਾਂ ਦੇ ਭਰੋਸੇਮੰਦਾਂ ਦੇ ਵਿੱਚ ਜਿਹੜਾ ਜੀ ਉਹ ਸ਼ਾਮਲ ਹੋ ਗਿਆ। ਵੈਸੇ ਕੈਪਟਨ ਅਮਰਿੰਦਰ ਸਿੰਘ ਤੇ ਬ੍ਰਹਮ ਮਹਿੰਦਰਾ ਹੋਰਾਂ ਦੀ ਜਿਹੜੀ ਆਪਸੀ ਖਿੱਚੋਤਾਣ ਸੀ ਕਈ ਸਾਲਾਂ ਤੱਕ ਚੱਲਦੀ ਰਹੀ ਆ। ਆਮੋ ਸਾਹਮਣੇ ਘਰਾਂ ਦੇ ਵਿੱਚ ਇਹ ਪਟਿਆਲੇ ਦੇ ਵਿੱਚ ਜਿਹੜਾ ਜੀ ਉਹ ਰਹਿੰਦੇ ਆ। ਹਾਲਾਤ ਇੱਕ ਟਾਈਮ ਜਿਹੜੇ ਜੀ ਇਹ ਸੀਗੇ ਕਿ ਇੱਕ ਦੂਜੇ ਨੂੰ ਟਿੱਬੀ ਜਿਹੜੀ ਆ ਜੀ ਉਹ ਲਾਉਣ ਤੋਂ ਕੋਈ ਵੀ ਕਤਰਾਉਂਦਾ ਨਹੀਂ ਸੀਗਾ, ਪਰ ਸਿਆਸਤ ਦੇ ਵਿੱਚ ਜਿਵੇਂ ਕਹਿੰਦੇ ਆ ਕੋਈ ਪੱਕਾ ਦੁਸ਼ਮਣ ਨਹੀਂ ਹੁੰਦਾ ਤੇ ਪੱਕਾ ਦੋਸਤ ਨਹੀਂ ਹੁੰਦਾ, ਇਹ ਗੱਲ ਹੁਣ ਜਿਹੜੀ ਆ ਜੀ ਉਹ ਸਾਹਮਣੇ ਆ ਰਹੀ ਹੈ। ਪਟਿਆਲੇ ਦੇ ਵਿੱਚ ਹੋਈ ਜਿਹੜੀ ਮੇਅਰ ਦੀ ਚੋਣ ਹੈ ਉਹਦੇ ਵਿੱਚ ਕਿਉਂਕਿ ਪਟਿਆਲਾ 1 ਤੇ ਪਟਿਆਲਾ 2 ਦੇ ਵਿੱਚੋਂ ਜਿਹੜੇ ਕਾਉਂਸਲਰ ਜਿੱਤ ਕੇ ਆਏ, ਜਿੰਨੀਆਂ ਅਹੁਦੇਦਾਰੀਆਂ ਸੀਗੀਆਂ ਪਟਿਆਲਾ 1 ਨੂੰ ਹੀ ਮਿਲੀਆਂ, ਜਦੋਂ ਕਿ ਪਟਿਆਲਾ 2 ਦਾ ਕੰਟਰੋਲ ਬ੍ਰਹਮ ਮਹਿੰਦਰਾ ਹੋਰੀ ਕਰਦੇ ਆ। ਫਿਰ ਵੀ ਉਹ ਚੁੱਪ ਰਹੇ, ਉਹਨਾਂ ਨੇ ਇਹਦਾ ਕੋਈ ਵਿਰੋਧ ਨਹੀਂ ਕੀਤਾ। ਇਹ ਕਿਹਾ ਜਾ ਰਿਹਾ ਜੀ ਕਿ ਉਹਨਾਂ ਨੂੰ ਕੋਈ ਹੋਰ ਅਹੁਦੇ ਦੀ ਪੇਸ਼ਕਸ਼ ਸ਼ਾਇਦ ਜਿਹੜੀ ਆ ਜੀ ਉਹ ਕੀਤੀ ਗਈ ਹੈ, ਜਿਹੜੀ ਸੰਭਾਵੀ ਰੂਪ ਦੇ ਵਿੱਚ ਡਿਪਟੀ ਮੁੱਖ ਮੰਤਰੀ ਦੀ ਹੋ ਸਕਦੀ ਹੈ, ਜਿਹਦੇ ਕਰਕੇ ਉਹ ਚੁੱਪ ਨੇ। ਔਰ ਉਹ ਜਿਹੜਾ ਜੀ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੇ ਨਾਲ ਪੁਰਾਣਾ ਇੱਟ ਖੜਕਾ ਜਿਹੜਾ ਜੀ ਉਹ ਬੰਦ ਕਰਕੇ ਇਹ ਅਹੁਦੇ ਦਾ ਨਿੱਘ ਮੰਨਣਾ ਚਾਹੁੰਦੇ ਨੇ। ਦੂਜੇ ਪਾਸੇ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਜਿਹੜੇ ਨੇ ਉਹਨਾਂ ਨੂੰ ਵੀ ਜਿਹੜੇ ਤਰੀਕੇ ਦੇ ਨਾਲ ਅੰਮ੍ਰਿਤਸਰ ਦੇ ਵਿੱਚ ਉਭਾਰਿਆ ਗਿਆ ਔਰ ਉੱਥੋਂ ਦੇ ਨਿਗਮ ਦੇ ਵਾਸਤੇ ਮੇਅਰ ਦੀ ਚੋਣ ਲਈ ਉਹਨਾਂ ਨੂੰ ਜਿਹੜਾ ਜੀ ਨਾਲ ਰੱਖਿਆ ਗਿਆ। ਇਹ ਵੀ ਇਹ ਕਿਹਾ ਜਾ ਰਿਹਾ ਕਿ ਮਾਝੇ ਦੇ ਵਿੱਚੋਂ ਉਹਨਾਂ ਨੂੰ ਉਭਾਰਨ ਦੀ ਇਸ ਕਰਕੇ ਕੋਸ਼ਿਸ਼ ਕੀਤੀ ਗਈ ਹੈ ਕਿ ਨਵਜੋਤ ਸਿੰਘ ਸਿੱਧੂ ਹੋਰਾਂ ਦਾ ਉੱਥੋਂ ਆਧਾਰ ਜਿਹੜਾ ਜੀ ਉਹਨੂੰ ਘੱਟ ਕੀਤਾ ਜਾ ਸਕੇ ਤੇ ਹੌਲੀ ਹੌਲੀ ਇਹਨੂੰ ਖਤਮ ਕੀਤਾ ਜਾ ਸਕੇ। ਮੰਤਰੀ ਮੰਡਲ ਦੀ ਜਿਹੜੀ ਬੈਠਕ ਹੋਈ ਆ ਉਹਦੇ ਵਿੱਚ ਜਿਹੜੇ ਫੈਸਲੇ ਲਏ ਗਏ ਆ ਉਹ ਤਾਂ ਚਰਚਾ ਦਾ ਵਿਸ਼ਾ ਬਣੇ ਹੀ ਹੋਏ ਆ। ਇਸ ਤੋਂ ਇਲਾਵਾ ਅੰਦਰੂਨੀ ਸੂਤਰ ਜਿਹੜੇ ਆ ਜੀ ਕੁਝ ਇਹ ਵੀ ਦੱਸਦੇ ਆ ਕਿ ਇਹ ਜਿਹੜੀ ਮੀਟਿੰਗ ਹੋਈ ਇਹਦੇ ਦੌਰਾਨ
ਕਿਸੇ ਨੇ ਵੀ ਨਵਜੋਤ ਸਿੰਘ ਸਿੱਧੂ ਹੋਰਾਂ ਦੇ ਵੱਲੋਂ ਉਠਾਏ ਗਏ ਸਵਾਲਾਂ ਦਾ ਚਰਚਾ ਨਾ ਕੀਤਾ ਤੇ ਇੱਥੋਂ ਤੱਕ ਵੀ ਕਿਹਾ ਜਾ ਰਿਹਾ ਕਿ ਉਹਨਾਂ ਦੇ ਨਾਲ ਕਿਸੇ ਨੇ ਬਹੁਤੀ ਦੁਆ ਸਲਾਮ ਵੀ ਜਿਹੜੀ ਉਹ ਨਹੀਂ ਕੀਤੀ। ਉਧਰ ਜਿਹੜੇ ਸੁਰੇਸ਼ ਕੁਮਾਰ ਨੇ ਉਹਨਾਂ ਦਾ ਮੁੱਦਾ ਵੀ ਕੈਬਨਿਟ ਦੇ ਵਿੱਚ ਜਿਹੜਾ ਉਹ ਉਠਾਇਆ ਗਿਆ ਕਿ ਉਹਨਾਂ ਨੂੰ ਵਾਪਸ ਲੈ ਕੇ ਆਂਦਾ ਜਾਵੇ। ਅਜੇ ਇਹ ਨਹੀਂ ਪਤਾ ਕਿ ਕੀ ਉਹ ਵਾਪਸ ਜਿਹੜਾ ਜੀ ਆਉਣਗੇ, ਜੇ ਆਉਣਗੇ ਤੇ ਕਿਹੜੇ ਅਹੁਦੇ ਦੇ ਤਹਿਤ ਜਿਹੜਾ ਜੀ ਉਹ ਆਉਣਗੇ। ਇਹ ਵੀ ਗੱਲ ਜਿਹੜੀ ਹੈ ਜੀ ਉਭਾਰੀ ਜਾ ਰਹੀ ਹੈ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੇ ਖੇਮੇ ਦੇ ਵੱਲੋਂ ਕਿ ਜਦੋਂ ਗੁਜਰਾਤ ਤੇ ਹਿਮਾਚਲ ਪ੍ਰਦੇਸ਼ ਦੇ ਵਿੱਚ ਚੋਣਾਂ ਦੇ ਵਾਸਤੇ ਨਵਜੋਤ ਸਿੰਘ ਸਿੱਧੂ ਹੋਰਾਂ ਦੀ ਡਿਊਟੀ ਲਾਈ ਗਈ ਸੀ ਤੇ ਉਹ ਇਹਨਾਂ ਚੋਣਾਂ ਦੇ ਪ੍ਰਚਾਰ ਦੇ ਵਿੱਚ ਗਏ ਨਹੀਂ। ਇਹ ਚੀਜ਼ ਜਿਹੜੀ ਜੀ ਉਭਾਰੀ ਜਾ ਰਹੀ ਹੈ ਕਿ ਉਹਨਾਂ ਦੇ ਸਬੰਧ ਰਾਹੁਲ ਗਾਂਧੀ ਹੋਰਾਂ ਦੇ ਨਾਲ ਵੀ ਚੰਗੇ ਨਹੀਂ, ਕਿਉਂਕਿ ਉਹਨਾਂ ਨੇ ਇਸ ਚੀਜ਼ ਨੂੰ ਚੰਗਾ ਨਹੀਂ ਸੀ ਮੰਨਿਆ ਕਿ ਉਹ ਇਹਨਾਂ ਦੋ ਸੂਬਿਆਂ ਦੇ ਵਿੱਚ ਪ੍ਰਚਾਰ ਕਰਨ ਦੇ ਵਾਸਤੇ ਕਿਉਂ ਨਹੀਂ ਆਏ। ਵੈਸੇ ਇਹ ਗੱਲ ਪਹਿਲਾਂ ਨਹੀਂ ਉਭਾਰੀ ਗਈ, ਹੁਣ ਜਦੋਂ ਨਵਜੋਤ ਸਿੰਘ ਸਿੱਧੂ ਹੋਰਾਂ ਦੇ ਵੱਲੋਂ ਕੁਝ ਜਿਹੜੀਆਂ ਚੀਜ਼ਾਂ ਉਠਾਈਆਂ ਗਈਆਂ ਨੇ ਤੇ ਇਸ ਚੀਜ਼ ਨੂੰ ਸ਼ਹਿ ਦਿੱਤੀ ਜਾ ਰਹੀ ਹੈ, ਇਸ ਚੀਜ਼ ਨੂੰ ਹਵਾ ਦਿੱਤੀ ਜਾ ਰਹੀ ਹੈ ਕਿ ਉਹਨਾਂ ਦੇ ਸਬੰਧ ਰਾਹੁਲ ਗਾਂਧੀ ਹੋਰਾਂ ਦੇ ਨਾਲ ਵੀ ਚੰਗੇ ਨਹੀਂ। ਬਿਲਕੁਲ ਜੀ, ਬਹਾਨੇ ਤਾਂ ਕੋਈ ਨਾ ਕੋਈ ਲੱਭਣੇ ਹੀ ਸੀਗੇ, ਇਸ ਕਰਕੇ ਬਹੁਤਾ ਕੁਛ ਹੋ ਰਿਹਾ। ਤੇ ਅੱਗੇ ਆਪਾਂ ਗੱਲ ਕੀਤੀ ਸੀਗੀ ਕਿ ਮੋਟਰਾਂ ਤੇ ਮੀਟਰ ਲਾਉਣ ਦੀਆਂ ਗੱਲਾਂ ਹੋਈਆਂ ਤੇ ਨਾਲ ਦੀ ਨਾਲ ਉਸ ਦਾ ਵਿਰੋਧ ਹੋਣਾ ਵੀ ਸ਼ੁਰੂ ਹੋ ਗਿਆ। ਬਿਲਕੁਲ ਜੀ, ਐਕਚੁਅਲੀ ਜਿਹੜਾ ਅਸਲ ਇਹ ਜਿਹੜਾ ਜੀ ਮੁੱਦਾ ਕੀ ਹੈ, ਇਹਨੂੰ ਜਿਹੜਾ ਜੀ ਥੋੜਾ ਜਿਹਾ ਸਾਈਡ ਲਾਈਨ ਕਰਕੇ ਉਭਾਰਿਆ ਜਿਹੜਾ ਜਾ ਰਿਹਾ ਉਹ ਡਿਫਰੈਂਟ ਉਭਾਰਿਆ ਜਾ ਰਿਹਾ। ਜਿਹੜੇ ਕਿਸਾਨ ਨੇ ਉਹਨਾਂ ਦੇ ਵੱਲੋਂ ਜਿਹੜਾ ਜੀ ਮੀਟਰ ਲਾਉਣ ਦਾ ਵਿਰੋਧ ਹੋਣਾ ਸ਼ੁਰੂ ਹੋ ਗਿਆ। ਪੰਜਾਬ ਦੇ ਕੁਝ ਜਿਹੜਾ ਜੀ ਸ਼ਹਿਰਾਂ ਦੇ ਵਿੱਚ ਪੁਤਲੇ ਜਿਹੜੇ ਆ ਉਹ ਫੂਕੇ ਗਏ ਆ ਔਰ ਇਹ ਵੀ ਕਿਹਾ ਗਿਆ ਜੀ ਕਿ ਜਿਹੜੇ ਇੱਕ ਕੈਬਨਿਟ ਮੰਤਰੀ ਨੇ ਤ੍ਰਿਪਤ ਰਜਿੰਦਰ ਸਿੰਘ ਬਾਜਵਾ, ਉਹਨਾਂ ਨੇ ਜਿਹੜਾ ਪਿਛਲੇ ਦਿਨੀ ਬਿਆਨ ਦਿੱਤਾ ਸੀਗਾ ਕਿ ਵਿਹਲੜ ਨੇ ਜਿਹੜੇ ਧਰਨੇ ਲਾਉਂਦੇ ਨੇ ਇਹਦਾ ਵੀ ਵਿਰੋਧ ਜਿਹੜਾ ਜੀ ਉਹ ਕੀਤਾ ਗਿਆ ਔਰ ਇਹ ਕਿਹਾ ਗਿਆ ਇਹ ਕਿਸਾਨਾਂ ਦੇ ਵੱਲੋਂ ਕਿ ਜਿਹੜੀਆਂ ਨੌਕਰੀਆਂ ਸੀਗੀਆਂ ਉਹ ਆਉਣੀਆਂ ਤਾਂ ਕੀ ਸੀਗੀਆਂ, ਜਿਹੜੇ ਸੇਵਾ ਕੇਂਦਰ ਬੰਦ ਕੀਤੇ ਜਾ ਰਹੇ ਆ ਇਹ ਨੌਕਰੀਆਂ ਜਾਣ ਦਾ ਕਾਰਨ ਜਿਹੜਾ ਜੀ ਉਹ ਬਣ ਗਿਆ। ਜਿਹੜੇ ਇੱਥੇ ਕਿਸਾਨ ਯੂਨੀਅਨਾਂ ਦੇ ਜਿਹੜੇ ਮੈਂਬਰ ਸੀ ਉਹਨਾਂ ਨੇ ਇਹ ਗੱਲ ਜਿਹੜੀ ਜੀ ਉਭਾਰੀ ਕਿ ਪੰਜਾਬ ਸਰਕਾਰ ਦੇ ਵੱਲੋਂ ਇਹ ਮੀਟਰ ਲਾਉਣ ਦਾ ਜਿਹੜਾ ਸਿਲਸਿਲਾ ਸ਼ੁਰੂ ਕੀਤਾ ਗਿਆ ਇਹ ਬਿੱਲ ਲਾਉਣ ਵੱਲ ਨੂੰ ਹੌਲੀ ਹੌਲੀ ਜਿਹੜਾ ਜੀ ਉਹ ਵਧੂਗਾ। ਜਦੋਂ ਕਿ ਇਹ ਜਿਹੜਾ ਸਰਕਾਰੀ ਤੌਰ ਦੇ ਉੱਤੇ ਇਹ ਗੱਲ ਆਖੀ ਗਈ ਆ ਕਿ ਇਹ ਪਾਇਲਟ ਪ੍ਰੋਜੈਕਟ ਹੈ ਕੁਝ ਡਿਸਟ੍ਰਿਕਟ ਦੇ ਵਿੱਚ ਜਿਹੜਾ ਕੀਤਾ ਜਾ ਰਿਹਾ ਔਰ ਇਹਦੇ ਵਿੱਚ ਜਿਹੜੀ ਸਬਸਿਡੀ ਹੈ ਇਹ ਕਿਸਾਨਾਂ ਨੂੰ ਉਹਨਾਂ ਦੀ ਪਰ ਟਿਊਬਵੈਲ 48,000 ਰੁਪਏ ਉਹਨਾਂ ਦੇ ਖਾਤੇ ਦੇ ਵਿੱਚ ਦਿੱਤੀ ਜਾਇਆ ਕਰੂਗੀ ਤਾਂ ਕਿ ਉਹ ਸੰਜਮ ਦੇ ਨਾਲ ਬਿਜਲੀ ਜਿਹੜੀ ਆ ਜੀ ਉਹ ਵਰਤ ਕੇ ਇਹਦੇ ਵਿੱਚੋਂ ਆਪਣੀ ਰਾਸ਼ੀ ਜਿਹੜੀ ਆ ਉਹ ਬਚਾ ਸਕਣ। ਅਸਲ ਦੇ ਵਿੱਚ ਸਰਕਾਰ ਜਿਹੜਾ ਜੀ ਉਹ ਕਰਨਾ ਕੀ ਚਾਹੁੰਦੀ ਹੈ ਇਸ ਮਾਮਲੇ ਦੇ ਉੱਤੇ ਕਿ ਜਿਹੜੇ ਮੀਟਰ ਨੇ ਉਹ ਲਾ ਕੇ ਮੰਨ ਲਓ ਜੇ 5 ਹਾਰਸ ਪਾਵਰ ਦੀ ਕਿਸੇ ਨੂੰ ਜਿਹੜੀ ਆ ਜੀ ਉਹ ਸਬਸਿਡੀ ਮਿਲ ਰਹੀ ਆ, ਭਾਵ ਕਿ ਉਹਨੂੰ ਫ੍ਰੀ ਆ ਬਿਜਲੀ, ਉਹ ਉਹੀ ਜਿਹੜਾ ਜੀ ਉਹ ਵਰਤੇ ਜਿੰਨੇ 5 ਹਾਰਸ ਪਾਵਰ ਜਿਹੜਾ ਜੀ ਉਹ ਖਿੱਚਦੀ ਆ ਔਰ ਜੇ ਉਸ ਤੋਂ ਉੱਪਰ ਜਿਹੜਾ ਉਹ ਵਰਤਦਾ ਆ ਕਿਉਂਕਿ ਇਹ ਵਰਤੀ ਜਾ ਰਹੀ ਹੈ ਇਹ ਸਭ ਨੂੰ ਜਿਹੜਾ ਜੀ ਉਹ ਪਤਾ ਉਹਨੂੰ ਰੋਕਿਆ ਜਾ ਸਕੇ। ਇਹਦੇ ਨਾਲ ਦੇਖੋ ਇਹ ਹੋ ਸਕਦਾ ਹੈ ਕਿ ਕਿਸੇ ਨੂੰ ਇਹ ਲੱਗੇ ਕਿ ਬੜਾ ਇਹ ਸਖਤ ਫੈਸਲਾ ਆ ਪਰ ਜਿਹੜੀਆਂ ਸਮਝਾਉਣ ਦੀ ਜਿਹੜਾ ਜੀ ਜ਼ਰੂਰਤ ਇਹ ਆ ਕਿ ਜੇ ਮੰਨ ਲਓ ਇਹ ਸਬਸਿਡੀਆਂ ਜਾਂ ਇਹ ਅੰਨੀ ਬਿਜਲੀ ਜਿਹੜੀ ਜੀ ਉਹ ਵਰਤੀ ਜਾ ਰਹੀ ਆ ਉਹਦਾ ਬੋਝ ਕਿਹਦੇ ਉੱਤੇ ਪੈ ਰਿਹਾ, ਉਹ ਘਰੇਲੂ ਖਪਤਕਾਰਾਂ ਤੇ ਪੈ ਰਿਹਾ। ਕਿਸਾਨ ਵੀ ਉਹਦੇ ਵਿੱਚ ਸ਼ਾਮਲ ਨੇ, ਕਿਸਾਨਾਂ ਦੇ ਘਰਾਂ ਦੇ ਬਿੱਲ ਤਾਂ ਲੱਗੇ ਹੋਏ ਨੇ ਨਾ, ਜਿਹੜੇ ਬਿੱਲ ਪਹਿਲਾਂ 1500 2000 ਚ ਸਰ ਜਾਂਦਾ ਸੀਗਾ ਉਹ 5-5 ਹਜ਼ਾਰ ਰੁਪਏ ਨੂੰ ਵੀ ਪਹੁੰਚ ਗਏ। ਇਹ ਚੀਜ਼ ਜਿਹੜੀ ਹੈ ਨਾ ਜੀ ਇਹ ਕੋਈ ਦੱਸ ਨਹੀਂ ਰਿਹਾ ਇਹਨਾਂ ਦਿਨਾਂ ਦੇ ਵਿੱਚ ਕਿਉਂਕਿ ਕਿਸਾਨਾਂ ਕੋਲੇ ਕੁਝ ਸਮਾਂ ਹੁੰਦਾ ਤੇ ਅਕਸਰ ਜਿਹੜੀਆਂ ਕਿਸਾਨ ਜਥੇਬੰਦੀਆਂ ਨੇ ਨਾ ਇਹਨਾਂ ਦੇ ਆਗੂ ਜਿਹੜੇ ਨੇ ਉਹਨਾਂ ਨੇ ਜਿਹੜੀਆਂ ਸਮੱਸਿਆਵਾਂ ਨੇ ਕਿਸਾਨਾਂ ਦੀਆਂ ਇਹਨਾਂ ਦਾ ਤਾਂ ਕਦੀ ਹੱਲ ਨਹੀਂ ਕਰਵਾਇਆ। ਹਾਂ ਇੰਨਾ ਜ਼ਰੂਰ ਹੈ ਕਿ ਕੁਛ ਨਾ ਕੁਛ ਚੀਜ਼ਾਂ ਜਿਹੜੀਆਂ ਜੀ ਉਹ ਉਭਾਰ ਕੇ ਉਹ ਆਪਣੀਆਂ ਜਿਹੜੀਆਂ ਸਿਆਸਤਾਂ ਨੇ ਉਹ ਜ਼ਰੂਰ ਖੇਡਦੇ ਰਹਿੰਦੇ ਆ। ਜਿਹੜੇ ਕਿਸਾਨ ਨੇ ਉਹਨਾਂ ਨੂੰ ਸਮਝਣ ਦੀ ਜਿਹੜਾ ਜੀ ਉਹ ਜ਼ਰੂਰਤ ਹੈ ਕਿ ਜੇ ਇਹ ਮੀਟਰ ਜਿਹੜੇ ਆ ਉਹ ਲੱਗਦੇ ਆ ਤਾਂ ਉਹ ਫਾਇਦੇ ਕਿਹਦੇ ਵਿੱਚ ਨੇ ਜੀ। ਇਹ ਠੀਕ ਹੈ ਕਿ ਕੱਲ ਨੂੰ ਇਹਨਾਂ ਦਾ ਕੀ ਅਸਰ ਜਿਹੜਾ ਉਹ ਪੈਂਦਾ, ਇਹਦੇ ਵਿੱਚੋਂ ਜਿਹੜਾ ਜੀ ਉਹ ਕੀ ਨਿਕਲਦਾ ਉਹ ਬਾਅਦ ਵਾਲੀਆਂ ਗੱਲਾਂ ਨੇ, ਪਰ ਕਿਤੇ ਨਾ ਕਿਤੇ ਜਿਹੜੇ ਕੁਛ ਲੋਕ ਇਹਦੀ ਅੰਨ੍ਹੇਵਾਹ ਵਰਤੋਂ ਜਿਹੜੀ ਜੀ ਕਰਦੇ ਉਹਨਾਂ ਨੂੰ ਰੋਕਣ ਦੇ ਵਾਸਤੇ ਕੋਈ ਜਿੰਦਾ ਕੁੰਡਾ ਕਿਸੇ ਨਾ ਕਿਸੇ ਰੂਪ ਦੇ ਵਿੱਚ ਤਾਂ ਲਾਉਣਾ ਹੀ ਪਊਗਾ। ਬਿਲਕੁਲ ਜੀ, ਮਿਸਯੂਜ਼ ਜ਼ਿਆਦਾ ਹੁੰਦਾ ਆ ਉਹ ਜ਼ਰੂਰ ਰੋਕਣਾ ਪਊਗਾ ਕਿਤੇ ਨਾ ਕਿਤੇ ਤਾਂ ਕਿ ਬਾਕੀ ਲੋਕਾਂ ਨਾਲ ਵੀ ਅਨਿਆਂ ਹੋ ਸਕੇ। ਤੇ ਅੱਗੇ ਧਨਾੜ ਕਿਸਾਨਾਂ ਤੇ ਟੈਕਸ ਲਾਉਣ ਦੀ ਗੱਲ ਚੱਲੀ ਸੀ ਤੇ ਮਨਪ੍ਰੀਤ ਨੇ ਫਿਰ ਇਹ ਗੱਲ ਦੁਹਰਾਈ ਕਿ ਧਨਾੜ ਕਿਸਾਨਾਂ ਤੇ ਟੈਕਸ ਲੱਗਣਾ ਹੀ ਚਾਹੀਦਾ। ਪਹਿਲਾਂ ਤਾਂ ਇਹ ਗੱਲ ਜਿਹੜੀ ਜੀ ਐਕਚੁਅਲੀ ਉਹਨਾਂ ਨੇ ਜਿਹੜੀ GST ਸੰਬੰਧੀ ਮੀਟਿੰਗ ਹੋਈ ਸੀ ਉਹਦੇ ਵਿੱਚ ਉਹਨਾਂ ਨੇ ਲਿਖਤੀ ਸੁਝਾਅ ਜਿਹੜਾ ਜੀ ਉਹ ਦਿੱਤਾ।
ਇਹ ਬਿਆਨ ਉਹਨਾਂ ਦਾ ਵਾਹਵਾ ਚਰਚਾ ਦਾ ਵਿਸ਼ਾ ਜਿਹੜਾ ਜੀ ਉਹ ਬਣਿਆ ਹੋਇਆ। ਔਰ ਉਹਨਾਂ ਨੇ ਇੱਕ ਵਾਰੀ ਫੇਰ ਜਿਹੜੀ ਹੈ ਜੀ ਇਹ ਗੱਲ ਦੁਹਰਾਈ ਆ। ਪਹਿਲਾਂ ਲੱਗਦਾ ਸੀਗਾ ਕਿ ਸ਼ਾਇਦ ਉਹ ਕਹਿਣਗੇ ਕਿ ਉਹਨਾਂ ਨੇ ਇਦਾਂ ਦੀ ਗੱਲ ਜਿਹੜੀ ਉਹ ਕਹੀ ਨਹੀਂ, ਕਿਉਂਕਿ ਇੱਥੇ ਵਿਰੋਧ ਜਿਹੜਾ ਜੀ ਉਹ ਹੋ ਰਿਹਾ। ਉਹ ਕਹਿੰਦੇ ਆ ਕਿ 0.5% ਟੈਕਸ ਜਿਹੜਾ ਜਿਹਦੇ 5 ਲੱਖ ਤੋਂ ਉੱਪਰ ਜਿਨ੍ਹਾਂ ਦੀ ਇਨਕਮ ਹੈ ਉਹਨਾਂ ਦੇ ਉੱਤੇ 0.5% ਟੈਕਸ ਜਿਹੜਾ ਲਾਇਆ ਜਾਵੇ। ਇਹਨਾਂ ਨੇ ਸੈਂਟਰ ਦੀ ਸਰਕਾਰ ਨੂੰ ਇਹ ਸੁਝਾਅ ਦਿੱਤਾ। ਇਹਦੇ ਨਾਲ ਜਿਹੜਾ 50,000 ਕਰੋੜ ਰੁਪਈਆ ਆ ਜਾਊਗਾ ਸਰਕਾਰ ਨੂੰ। ਉਹ ਕਹਿੰਦੇ ਕਿ ਇਸ ਪੈਸੇ ਨੂੰ ਜਿਹੜੇ ਛੋਟੇ ਕਿਸਾਨ ਨੇ, ਗਰੀਬ ਕਿਸਾਨ ਨੇ, ਉਹਨਾਂ ਦੇ ਵਾਸਤੇ ਜਿਹੜਾ ਉਹ ਵਰਤਿਆ ਜਾਵੇ। ਹੁਣ ਥੋੜਾ ਜਿਹਾ ਜਿਹੜਾ ਵੱਡਾ ਟੇਢਾ ਸਵਾਲ ਹੈ ਉਹ ਇਹ ਹੈ ਕਿ ਬਹੁਤੇ ਲੋਕ ਇਹ ਕਹਿ ਰਹੇ ਆ ਕਿ ਇਸ ਤਰੀਕੇ ਦੇ ਨਾਲ ਜਿਹੜੇ ਕਿਸਾਨ ਨੇ ਉਹਨਾਂ ਨੂੰ ਇਨਕਮ ਟੈਕਸ ਦੀ ਸਲੈਬ ਦੇ ਅੰਦਰ ਲਿਆਉਣ ਦੀ ਕੋਸ਼ਿਸ਼ ਜਿਹੜੀ ਹੈ ਜੀ ਉਹ ਹੋ ਸਕਦੀ ਆ। ਕਿਉਂਕਿ ਜਿਹੜਾ 5 ਲੱਖ ਜਾਂ ਇਹ ਤੋਂ ਉੱਪਰ ਕਮਾਉਣ ਵਾਲੇ ਨੇ, ਜਦੋਂ ਇੱਕ ਵਾਰੀ ਜਿਹੜਾ ਜੀ ਇਹਦੇ 'ਚ 0.5% ਟੈਕਸ ਦੇ ਵਾਸਤੇ ਜਿਹੜਾ ਉਹਦੇ 'ਚ ਜੁੜ ਗਏ ਤੇ ਫਿਰ ਜਿਹੜਾ ਜੀ ਉਹ ਇਨਕਮ ਟੈਕਸ ਦੇ ਜਦ ਦੇ ਵਿੱਚ ਆ ਜਾਣਗੇ ਤੇ ਉਹਨਾਂ ਨੂੰ ਇਨਕਮ ਟੈਕਸ ਜਿਹੜਾ ਜੀ ਉਹ ਭਰਨਾ ਪਊਗਾ। ਇਹ ਸਿੱਧੇ ਰੂਪ ਦੇ ਵਿੱਚ ਹੀ ਸਹੀ ਕਿਸਾਨਾਂ ਨੂੰ ਜਿਹੜਾ ਜੀ ਜਾਂ ਧਨਾੜ ਕਿਸਾਨਾਂ ਨੂੰ ਉਹਨਾਂ ਨੂੰ ਇਨਕਮ ਟੈਕਸ ਦੇ ਦਾਇਰੇ ਦੇ ਵਿੱਚ ਜਿਹੜਾ ਜੀ ਉਹ ਲਿਆਉਣ ਦੇ ਯਤਨ ਹੋਣਗੇ। ਹਾਲਾਂਕਿ ਜਿਹੜੇ ਪੰਜਾਬ ਦੇ ਫਾਈਨੈਂਸ ਮਿਨਿਸਟਰ ਨੇ ਮਨਪ੍ਰੀਤ ਸਿੰਘ ਬਾਦਲ ਹੋਰੀ, ਉਹ ਇਸ ਗੱਲ ਨੂੰ ਕਹਿੰਦੇ ਨੇ ਕਿ ਇਹਦੇ ਨਾਲ ਟੈਕਸ ਦੇ ਵਿੱਚ ਲਿਆਉਣ ਲਈ ਨਹੀਂ ਹੋਊਗਾ, ਪਰ ਉਹ ਕਹਿੰਦੇ ਆ ਕਿ ਇਹਦੇ ਨਾਲ ਜਿਹੜੇ ਛੋਟੇ ਕਿਸਾਨ ਹੈ ਉਹਨਾਂ ਨੂੰ ਬਚਾਇਆ ਜਾ ਸਕੂਗਾ। ਜਿਹੜੀ 50,000 ਕਰੋੜ ਰੁਪਏ ਦੀ ਰਾਸ਼ੀ ਆ ਇਹ ਕਿਸਾਨੀ ਕਰਜ਼ੇ, ਜ਼ਮੀਨ ਨੂੰ ਸੰਭਾਲ ਤੇ ਹੋਰ ਕਿਸਾਨ ਪੱਖੀ ਕਾਰਜਾਂ ਦੀ ਖਰਚ ਕਰਕੇ ਕਿਸਾਨ ਜਿਹੜੇ ਨੇ ਉਹਨਾਂ ਨੂੰ ਮਾਨਸਿਕ ਪੀੜਾ ਦੇ ਵਿੱਚੋਂ ਜਿਹੜਾ ਉਹ ਕੱਢਿਆ ਜਾ ਸਕਦਾ ਜੀ। ਔਰ ਉਹਨਾਂ ਨੇ ਜਿਹੜੀ ਹੈ ਜੀ ਇਹ ਵੀ ਗੱਲ ਕਹੀ ਆ ਕਿ ਪੰਜਾਬ ਸਰਕਾਰ ਦੇ ਵੱਲੋਂ ਜਿਹੜੀਆਂ ਸ਼ਗਨ ਸਕੀਮਾਂ, ਪੈਨਸ਼ਨਾਂ ਦੇ ਬੈਕਲਾਗ, ਇਹਨਾਂ ਦੀਆਂ ਅਦਾਇਗੀਆਂ ਜਿਹੜੀਆਂ ਉਹ ਕੀਤੀਆਂ ਜਾ ਰਹੀਆਂ ਨੇ। ਇੱਕ ਵਾਰੀ ਫਿਰ ਉਹਨਾਂ ਦਾ ਜਿਹੜਾ ਦਰਦ ਹੈ GST ਦੇ ਬਾਰੇ ਦੇ ਵਿੱਚ ਵੱਖਰੇ ਰੂਪ ਦੇ ਵਿੱਚ ਜਿਹੜਾ ਜੀ ਉਹ ਸਾਹਮਣੇ ਆ ਰਿਹਾ, ਕਿਉਂਕਿ ਮਨਪ੍ਰੀਤ ਸਿੰਘ ਬਾਦਲ ਹੋਰੀ ਜਿਹੜਾ ਜੀ GST ਦੇ ਬਹੁਤ ਵੱਡੇ ਹਮਾਇਤੀ ਪਹਿਲਾਂ ਰਹੇ ਨੇ। ਹੁਣ ਉਹ ਕਹਿੰਦੇ ਕਿ ਜਿਹੜਾ ਸੂਬਾ ਸਰਕਾਰਾਂ ਨੂੰ 2 ਮਹੀਨੇ ਬਾਅਦ ਵਾਪਸ ਜਿਹੜੀ ਦਿੱਤੀ ਜਾਂਦੀ ਹੈ GST, ਇਹ ਹਰ ਮਹੀਨੇ ਦਿੱਤੀ ਜਾਣੀ ਚਾਹੀਦੀ ਹੈ, ਕਿਉਂਕਿ ਸਰਕਾਰਾਂ ਜਿਹੜੀਆਂ ਸੂਬੇ ਦੀਆਂ ਸਰਕਾਰਾਂ ਨੇ ਉਹਨਾਂ ਨੂੰ ਦੇਣਦਾਰੀਆਂ ਮਹੀਨੇ ਦੇ ਵਿੱਚ ਦੇਣੀਆਂ ਪੈਂਦੀਆਂ ਨੇ, ਜਦੋਂ ਕਿ ਉੱਤੋਂ ਜਿਹੜੀ GST ਆ ਉਹ 2 ਮਹੀਨੇ ਬਾਅਦ ਆਉਂਦੀ ਹੈ। ਇਹ ਤੁਸੀਂ ਦੇਖਣਾ ਜੀ ਅਜੇ ਤਾਂ ਇਹ ਘੱਟ ਜਿਹੜੀ ਉਹ ਸਾਹਮਣੇ ਆ ਰਹੀ ਹੈ। ਆਪਾਂ ਗੱਲ ਬਾਰ-ਬਾਰ ਜਿਹੜੀ ਹੈ ਜੀ ਇੱਥੇ ਪਹਿਲਾਂ ਵੀ ਪੰਜਾਬੀ ਰੇਡੀਓ USA ਤੇ ਉਭਾਰੀ ਹੈ ਜੀ ਕਿ ਜਿਹੜੇ ਸੂਬਿਆਂ ਦੇ ਹੱਥ ਨੇ ਉਹ ਵੱਢ ਕੇ ਕੇਂਦਰ ਦੀ ਸਰਕਾਰ ਨੂੰ GST ਦੇ ਰੂਪ ਦੇ ਵਿੱਚ ਦਿੱਤੇ ਗਏ ਆ। ਔਰ ਜਦੋਂ ਉਹ ਕਲੈਕਟ ਜਿਹੜਾ ਜੀ ਕਰ ਰਿਹਾ ਡੇਲੀ ਬੇਸਿਸ ਦੇ ਉੱਤੇ, ਸੂਬਿਆਂ ਨੂੰ ਦਿੰਦਾ 2 ਮਹੀਨੇ ਬਾਅਦ। ਔਰ ਜਿੰਨਾ ਪੈਸਾ ਸੈਂਟਰ ਦੀ ਸਰਕਾਰ ਦੇ ਕੋਲੇ GST ਦੇ ਰੂਪ 'ਚ ਆਇਆ ਉਹਦਾ ਉਹ ਵਿਆਜ ਜਿਹੜਾ ਜੀ ਉਹ ਲਈ ਜਾਂਦਾ, ਜਦੋਂ ਕਿ ਸੂਬੇ ਜਿਹੜੇ ਨੇ ਉਹ ਵਿਆਜ ਦੇ ਉੱਤੇ ਪੈਸੇ ਚੁੱਕ ਰਹੇ। ਕਿੰਨੀ ਕੁ GST ਕਲੈਕਟ ਹੁੰਦੀ ਆ ਆਪਾਂ ਅੱਗੇ ਚੱਲ ਕੇ ਦੱਸਦੇ ਹਾਂ। ਬਿਲਕੁਲ, ਇਹਦਾ ਮਤਲਬ ਕਿ ਸੂਬਿਆਂ ਕੋਲ ਬਹੁਤੇ ਅਧਿਕਾਰ ਨਹੀਂ ਹੈਗੇ, ਜੋ ਕੁਛ ਜਾਂਦਾ ਕੇਂਦਰ ਦੇ ਕੋਲ ਜਾਂਦਾ। ਤੇ ਅੱਗੇ ਆਪਾਂ ਆਬਕਾਰੀ ਵਿਭਾਗ ਦੀ ਜੇ ਗੱਲ ਕਰੀਏ ਤਾਂ ਡਾਇਰੈਕਟੋਰੇਟ ਮਾਮਲੇ ਦੇ ਵਿੱਚ ਉਹਨਾਂ ਨੇ ਸਰਕਾਰ ਨੂੰ ਅੱਖਾਂ ਦਿਖਾਉਣੀਆਂ ਸ਼ੁਰੂ ਕੀਤੀਆਂ। ਬਿਲਕੁਲ ਜੀ, ਐਕਚੁਅਲੀ ਇਹ ਹੈ ਕਿ ਇਹ ਜਿਹੜਾ ਪਿਛਲੇ ਦਿਨਾਂ ਦੇ ਵਿੱਚ ਜਿਹੜਾ ਮੰਤਰੀ ਮੰਡਲ ਹੈ ਉਹਦੇ ਵੱਲੋਂ ਇੱਕ ਫੈਸਲਾ ਜਿਹੜਾ ਜੀ ਉਹ ਲਿਆ ਗਿਆ ਕਿ ਆਬਕਾਰੀ ਕਰ ਵਿਭਾਗ ਦੇ 2 ਵੱਖੋ-ਵੱਖ ਜਿਹੜੇ ਡਾਇਰੈਕਟੋਰੇਟ ਨੇ ਉਹ ਬਣਾਏ ਜਾਣਗੇ। ਜਿਹੜੇ ਮੁਲਾਜ਼ਮ ਨੇ ਇਹਦੇ ਉਹ ਹੁਣ ਥ੍ਰੈਟ ਜਿਹੜਾ ਜੀ ਉਹ ਕਰ ਰਹੇ ਆ ਕਿ ਜੇ ਇਸ ਵਿਭਾਗ ਦੇ 2 ਟੋਟੇ ਕੀਤੇ ਗਏ ਤਾਂ ਉਹ ਸਾਰਾ ਕੰਮਕਾਰ ਜਿਹੜਾ ਜੀ ਉਹ ਠੱਪ ਕਰ ਦੇਣਗੇ। ਆਬਕਾਰੀ ਵਿਭਾਗ ਉਹੀ ਹੈ ਜੀ ਜਿਹੜਾ ਇਸ ਵੇਲੇ ਪੰਜਾਬ ਸਰਕਾਰ ਦਾ ਇੱਕੋ ਇੱਕ ਕਮਾਊ ਪੁੱਤ ਹੈ, ਜਿਹਦੇ ਅੰਡਰ ਠੇਕੇ ਵਗੈਰਾ ਸਾਰੇ ਜਿਹੜੇ ਆ ਜੀ ਉਹ ਆਉਂਦੇ ਆ। ਹੁਣ ਜਿਹੜੇ ਇਹ ਪੰਜਾਬ ਸਟੇਟ ਮਿਨਿਸਟਰੀਅਲ ਸਟਾਫ ਐਸੋਸੀਏਸ਼ਨ ਜਿਹੜਾ ਆਬਕਾਰੀ ਵਿਭਾਗ ਹੈ ਜੀ, ਉਹ ਇਹ ਕਹਿ ਰਿਹਾ ਹੈ ਕਿ IAS ਤੇ PCS ਲੌਬੀ ਜਿਹੜੀ ਆ ਉਹ ਆਪਣੀਆਂ ਅਸਾਮੀਆਂ ਵਧਾਉਣ ਦੇ ਵਾਸਤੇ ਸਰਕਾਰ ਨੂੰ ਗੁੰਮਰਾਹ ਕਰਕੇ ਇੱਕ ਫੈਸਲਾ ਜਿਹੜਾ ਜੀ ਉਹ ਕਰਵਾ ਰਹੀ ਹੈ ਕਿ ਇਹਦੇ 2 ਟੋਟੇ ਕੀਤੇ ਜਾਣ। ਐਸੋਸੀਏਸ਼ਨ ਕਹਿੰਦੀ ਹੈ ਕਿ 10 ਸਾਲ ਇਹ ਵਿਭਾਗ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੇ ਸੁਖਬੀਰ ਸਿੰਘ ਬਾਦਲ ਦੇ ਅਧੀਨ ਹੋਣ ਕਰਕੇ IAS ਲੌਬੀ ਜਿਹੜੀ ਸੀ ਉਹਦੀਆਂ ਮਨਮਾਨੀਆਂ ਚੱਲੀਆਂ ਤੇ ਮਾਰੀਆ ਘਟਿਆ ਸੀਗਾ। ਹੁਣ ਇਹ ਵਿਭਾਗ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੇ ਕੋਲ ਹੈ, ਜਿਹਦੇ ਕਰਕੇ ਅਫਸਰਸ਼ਾਹੀ ਮੁੜ ਕੇ ਭਾਰੂ ਹੋ ਗਈ ਹੈ, ਕਿਉਂਕਿ ਮੁੱਖ ਮੰਤਰੀ ਦੇ ਕੋਲੇ ਵਿਭਾਗ ਦੀ ਘੋਖ ਕਰਨ ਦਾ ਸਮਾਂ ਨਹੀਂ ਹੁੰਦਾ। ਔਰ ਐਸੋਸੀਏਸ਼ਨ ਨੇ ਇਹ ਜਿਹੜਾ ਜੀ ਜ਼ਾਹਰ ਕੀਤਾ ਖਦਸ਼ਾ ਕਿ ਆਬਕਾਰੀ ਤੇ ਕਰ ਵਿਭਾਗ ਨੂੰ 2 ਹਿੱਸਿਆਂ ਦੇ ਵਿੱਚ ਵੰਡਣ ਦੇ ਨਾਲ ਲੋਕਾਂ ਦੀਆਂ ਪਰੇਸ਼ਾਨੀਆਂ ਵੱਧ ਜਾਣਗੀਆਂ, ਕਿਉਂਕਿ ਆਮ ਜਨਤਾ ਦੇ ਹੋਟਲਾਂ, ਬਾਰਾਂ ਤੇ ਪੈਲਸਾਂ ਦੇ ਵਾਸਤੇ ਲਾਇਸੈਂਸ ਲੈਣ ਤੇ GST ਅਸੈਸਮੈਂਟ ਦੇ ਕੰਮ ਹੁਣ ਇੱਕੋ ਵਿਭਾਗ ਦੇ ਹੁੰਦੇ ਆ, ਜਦੋਂ ਕਿ ਵਿਭਾਗ ਦੇ 2 ਟੋਟੇ ਕਰਨ ਦੇ ਨਾਲ
ਲੋਕਾਂ ਦੀਆਂ ਪਰੇਸ਼ਾਨੀਆਂ ਜਿਹੜੀਆਂ ਉਹ ਵਧਣਗੀਆਂ। ਇਹ ਜਿਹੜੇ ਨੇ ਜੀ ਉਹ ਇਹ ਕਹਿੰਦੇ ਆ ਕਿ ਇਹਦਾ ਉਹ ਵਿਰੋਧ ਜਿਹੜਾ ਕਰਨਗੇ। ਔਰ ਇਹ ਵੀ ਕਿਹਾ ਜਾ ਰਿਹਾ ਜੀ ਕਿ ਪਹਿਲਾਂ GST ਲਾਗੂ ਹੋਣ ਕਰਕੇ ਵਿਭਾਗ ਦੇ ਮਾਲੀਏ ਨੂੰ ਖੋਰਾ ਲੱਗ ਰਿਹਾ ਔਰ ਇਸ ਫੈਸਲੇ ਦੇ ਨਾਲ ਸਰਕਾਰ ਦਾ ਮਾਲੀਆ ਹੋਰ ਘਟਣ ਦੇ ਜਿਹੜੇ ਜੀ ਉਹ ਆਸਾਰ ਨੇ, ਜਦੋਂ ਕਿ ਸਰਕਾਰੀ ਜਿਹੜੇ ਹੈਗੇ ਨੇ ਜੀ ਸੂਤਰ ਉਹ ਇਹ ਕਹਿੰਦੇ ਆ ਕਿ ਜਿਹੜਾ ਮੰਤਰੀ ਮੰਡਲ ਨੇ ਫੈਸਲਾ ਲੈ ਲਿਆ ਉਹਦੇ ਤੋਂ ਟਸ ਤੋਂ ਮਸ ਨਹੀਂ ਹੋਇਆ ਜਾਊਗਾ ਔਰ ਇਹਨੂੰ ਲਾਗੂ ਕੀਤਾ ਜਾਊਗਾ। ਐਕਚੁਅਲੀ ਇਹ ਜਿਹੜਾ ਜੀ ਵਿਰੋਧ ਕਰ ਰਹੇ ਨੇ, ਜਿਹੜੀ ਹੋਲਸੇਲ ਹੈ ਉਹ ਸਾਰੀ ਦੀ ਸਾਰੀ ਚਲੀ ਜਾਊਗੀ ਜੀ ਸਰਕਾਰ ਦੇ ਅੰਡਰ। ਔਰ ਜਿਹੜੇ, ਕਿਉਂਕਿ ਤੁਹਾਨੂੰ ਪਤਾ ਜੀ ਜਿਹੜੀਆਂ ਡਿਸਟਿਲਰੀਆਂ ਨੇ ਉਹ ਰਾਜਨੀਤਿਕ ਲੋਕਾਂ ਦੀਆਂ ਹੀ ਨੇ, ਉਹ ਐਕਚੁਅਲੀ ਜਿਹੜਾ ਜੀ ਕਿਸੇ ਨਾ ਕਿਸੇ ਰੂਪ ਦੇ ਵਿੱਚ ਹੁਣ ਇਹਦਾ ਵਿਰੋਧ ਕਰਵਾ ਰਹੇ ਨੇ। ਸਿੱਧੇ ਉਹ ਨਾ ਕਰਦੇ ਹੋਣ, ਅਸਿੱਧੇ ਰੂਪ ਦੇ ਵਿੱਚ ਇਹਨਾਂ ਦੇ ਰਾਹੀਂ ਇਹ ਵਿਰੋਧ ਹੋਣਾ ਸ਼ੁਰੂ ਹੋ ਗਿਆ ਜੀ। ਬਿਲਕੁਲ ਜੀ, ਪੁੱਤਾ ਕੁਝ ਖਿਸਕਦਾ ਜੀ ਲੱਗਦਾ। ਤੇ ਅੱਗੇ ਆਪਾਂ ਗੱਲ ਕਰਦੇ ਹਾਂ ਜੀ ਜਿਹੜੀ GST ਤੁਸੀਂ ਗੱਲ ਕੀਤੀ ਆ, ਤੇ ਉਸ ਦੇ ਵਿੱਚ ਰਿਕਾਰਡ ਤੋੜ ਮਾਲੀਆ ਜਿਹੜਾ ਇਕੱਠਾ ਹੋਇਆ ਕੇਂਦਰ ਸਰਕਾਰ ਨੂੰ। ਬਿਲਕੁਲ ਜੀ, 2 ਮਹੀਨੇ ਦੀ ਖੜੋਤ ਤੋਂ ਬਾਅਦ ਜਿਹੜੀ ਇਹ GST ਹੈ ਜੀ, ਇਹਦੀ ਉਗਰਾਹੀ ਦਸੰਬਰ ਦੇ ਵਿੱਚ ਸਿਖਰਾਂ ਛੂਹੀ ਹੈ ਜੀ ਔਰ 86,703 ਕਰੋੜ ਰੁਪਏ ਨੂੰ ਪਹੁੰਚ ਗਈ ਹੈ। ਜਿਹੜਾ ਵਿੱਤ ਮੰਤਰਾਲਾ ਜੀ ਉਹਦੇ ਵੱਲੋਂ ਜਿਹੜੀ ਜਾਣਕਾਰੀ ਜਿਹੜੀ ਰਿਲੀਜ਼ ਕੀਤੀ ਗਈ ਆ ਉਹਦੇ ਅਨੁਸਾਰ ਦਸੰਬਰ 17 ਤੇ 24 ਜਨਵਰੀ 18 ਤੱਕ ਜਿਹੜੀਆਂ ਸਮਾਨ ਸੀ ਉਹਦੇ ਉੱਤੇ ਇਹ GST 86,703 ਕਰੋੜ ਰੁਪਏ ਦੀ ਉਗਰਾਹੀ ਗਈ ਹੈ। ਨਵੰਬਰ ਮਹੀਨੇ ਦੇ ਵਿੱਚ ਜਿਹੜੀਆਂ ਸੀਗੀਆਂ GST ਤੋਂ ਹੋਣ ਵਾਲੀ ਉਗਰਾਹੀ ਘਟ ਕੇ 80,808 ਕਰੋੜ ਰਹਿ ਗਈ ਸੀਗੀ। ਅਕਤੂਬਰ ਦੇ ਵਿੱਚ ਇਹ 83,000 ਕਰੋੜ ਰੁਪਏ ਸੀ ਤੇ ਸਤੰਬਰ ਦੇ ਵਿੱਚ 92,150 ਕਰੋੜ ਰੁਪਏ ਨੂੰ ਜਿਹੜੀ ਜੀ ਉਹ ਟੱਪ ਗਈ ਸੀਗੀ। ਫਾਈਨੈਂਸ ਡਿਪਾਰਟਮੈਂਟ ਜਿਹੜਾ ਸੈਂਟਰ ਦਾ ਜੀ ਉਹਦੇ ਅਨੁਸਾਰ 24 ਜਨਵਰੀ 18 ਤੱਕ GST ਤਹਿਤ 1 ਕਰੋੜ ਜਿਹੜੇ GST ਦੇਣ ਵਾਲੇ ਨੇ ਉਹ ਰਜਿਸਟਰਡ ਹੋ ਚੁੱਕੇ ਨੇ। 17,11,000 ਡੀਲਰ ਨੇ ਜਿਹੜੇ ਕਿ ਲਗਾਤਾਰ ਰਿਟਰਨ ਭਰ ਰਹੇ ਨੇ। ਦਸੰਬਰ ਤੱਕ ਜਿਹੜੇ 56,30,000 ਕਾਰੋਬਾਰੀਆਂ ਨੇ GST ਰਿਟਰਨ ਜਿਹੜੀ ਆ ਉਹ ਭਰੀ ਆ। ਜੁਲਾਈ ਸਤੰਬਰ ਜਿਹੜੀ ਤਿਮਾਹੀ ਹੈ ਇਹਦੇ ਸਾਰੇ ਕਾਰੋਬਾਰੀਆਂ ਲਈ GST 4 ਰਿਟਰਨ ਜਿਹਦੇ ਭਰਨ ਦੀ ਅਖੀਰਲੀ ਤਰੀਕ 24 ਦਸੰਬਰ ਸੀ। ਇਹਦੇ ਤਹਿਤ ਕੁੱਲ 8,000 ਦੇ ਕਰੀਬ ਜਿਹੜੀਆਂ ਰਿਟਰਨਾਂ ਫਾਈਲ ਹੋਈਆਂ ਨੇ ਔਰ ਇਹਨਾਂ ਤੋਂ 335 ਕਰੋੜ 86 ਲੱਖ ਰੁਪਏ ਦਾ ਮਾਲੀਆ ਜਿਹੜਾ ਜੀ ਉਹ ਇਕੱਠਾ ਹੋਇਆ। ਔਰ ਅਕਤੂਬਰ ਦਸੰਬਰ ਮਾਲੀ ਰਿਟਰਨ ਫਾਈਲ ਕਰਨ ਦੀ ਜਿਹੜੀ ਅਖੀਰਲੀ ਤਰੀਕ 18 ਜਨਵਰੀ ਸੀ, ਇਹਦੇ ਉੱਤੇ ਕੁੱਲ 9,25,000 ਕਾਰੋਬਾਰੀਆਂ ਨੇ ਰਿਟਰਨ ਜਿਹੜੀ ਉਹ ਭਰੀ ਹੈ ਔਰ 421 ਕਰੋੜ 35 ਲੱਖ ਕਰੋੜ ਦੇ ਜਿਹੜਾ ਮਾਲੀਆ ਉਹ ਇਕੱਠਾ ਹੋਇਆ ਜੀ। ਔਰ ਜਿਵੇਂ ਮੈਂ ਤੁਹਾਨੂੰ ਦੱਸਿਆ ਸੀਗਾ ਜੀ ਕਿ ਇਹ ਮਾਲੀਆ ਜਿਹੜਾ ਉਹ ਸੈਂਟਰ ਦੇ ਕੋਲੇ ਜਾਂਦਾ। ਪਹਿਲਾਂ ਜਿਹੜੇ ਟੈਕਸ ਸੀਗੇ ਜੀ ਉਹਦੀ ਉਗਰਾਹੀ ਸੂਬਿਆਂ ਦੇ ਕੋਲੇ ਸਿੱਧੇ ਰੂਪ ਦੇ ਵਿੱਚ ਜਿਹੜੀ ਹੈ ਜੀ ਉਹ ਆਉਂਦੀ ਸੀਗੀ। ਹੁਣ ਜਿਹੜੀ ਹੈ ਜੀ ਪਹਿਲਾਂ ਸੈਂਟਰ ਕੋਲ ਜਾਂਦਾ, ਉਹ ਫਿਰ 2 ਮਹੀਨਿਆਂ ਬਾਅਦ ਜਿਹੜਾ ਜੀ ਉਹ ਸੂਬਿਆਂ ਨੂੰ ਉਹਦਾ ਬਣਦਾ ਹਿੱਸਾ ਜਿਹੜਾ ਜੀ ਉਹ ਦਿੰਦੇ ਆ। ਮਨਪ੍ਰੀਤ ਸਿੰਘ ਬਾਦਲ ਹੋਰਾਂ ਦੀ ਗੱਲ ਪਹਿਲਾਂ ਵੀ ਜਿਹੜੀ ਉਹ ਕੀਤੀ ਆ, ਉਹ ਪਹਿਲਾਂ ਕਹਿੰਦੇ ਸੀਗੇ ਕਿ ਇਹ ਇੱਕ ਬਹੁਤ ਵੱਡਾ ਜਿਹੜਾ ਜੀ ਰਿਫਾਰਮ ਆ ਰਿਹਾ ਔਰ ਬਾਅਦ ਦੇ ਵਿੱਚ ਹੁਣ ਜਿਹੜਾ ਜੀ ਉਹ ਕਹਿੰਦੇ ਆ ਕਿ ਇਹਦੇ ਨਾਲ ਮਾਲੀਆ ਜਿਹੜਾ ਉਹ ਸੂਬਿਆਂ ਦਾ ਘਟ ਗਿਆ। ਉਹ ਤਾਂ ਇਹ ਵੀ ਦਾਅਵਾ ਕਰਦੇ ਆ ਕਿ 40% ਤੱਕ ਮਾਲੀਆ ਸੂਬਿਆਂ ਦਾ ਜਿਹੜਾ ਜੀ ਉਹ ਡਿੱਗ ਪਿਆ। ਇਹਦੇ ਨਾਲ ਸੂਬੇ ਜਿਹੜੇ ਆ ਜੀ ਉਹ ਸੈਂਟਰ ਦੀ ਸਰਕਾਰ ਵੱਲ ਵੇਖਦੇ ਰਹਿੰਦੇ ਨੇ ਕਿ ਕਦੋਂ ਉੱਥੋਂ ਜਿਹੜੀ ਹੈ ਜੀ ਉਹਨਾਂ ਦਾ ਹਿੱਸਾ ਪੱਤੀ ਆਉਂਦਾ ਤੇ ਅੱਗੋਂ ਉਹਨਾਂ ਦੀਆਂ ਦੇਣਦਾਰੀਆਂ ਵੱਲ ਨੂੰ ਜਿਹੜਾ ਜੀ ਉਹ ਤੁਰਦਾ। ਅਸਲ ਦੇ ਵਿੱਚ ਜਿਹੜਾ ਢਾਂਚਾ ਖਰਾਬ ਹੋਇਆ ਨਾ, ਜਿਹੜਾ ਪਿਛਲੇ ਦਿਨਾਂ ਤੋਂ ਵੀ ਆਪਾਂ ਕੁਝ ਜਿਹੜਾ ਕਰ ਰਹੇ ਹਾਂ ਸਾਂਝਾ, ਕਿ ਕਿਹੜੇ ਤਰੀਕੇ ਦੇ ਨਾਲ ਸਾਰੀਆਂ ਸਕੀਮਾਂ ਜਿਹੜੀਆਂ ਜੀ ਉਹ ਉਹਨਾਂ ਨੂੰ ਬੰਦ ਕਰਨਾ ਪੈ ਗਿਆ, ਉਹਦਾ ਮੇਨ ਰੀਜ਼ਨ ਇਹੀ ਜਿਹੜਾ ਜੀ ਉਹ ਬਣ ਰਿਹਾ ਕਿ ਇੱਥੇ ਰੋਜ਼ ਦੀਆਂ ਦੇਣਦਾਰੀਆਂ ਨੇ ਤੇ ਉੱਤੋਂ ਜਿਹੜਾ ਜੀ ਉਹ 2-2 ਮਹੀਨੇ ਬਾਅਦ ਆਉਂਦੇ ਨੇ। ਜਿਹੜੇ ਲੋਕ ਰਾਜਾਂ ਨੂੰ ਵੱਧ ਅਧਿਕਾਰ ਦੇਣ ਦੇ ਵਾਸਤੇ ਜਿਹੜਾ ਜੀ ਉਹ ਲੜਨ ਦਾ ਦਾਅਵਾ ਕਰਦੇ ਰਹੇ ਨੇ, ਜਦੋਂ GST ਸੰਬੰਧੀ ਮੀਟਿੰਗਾਂ ਹੁੰਦੀਆਂ ਸੀਗੀਆਂ ਉਹ ਉਹਨਾਂ ਮੀਟਿੰਗਾਂ ਦੇ ਵਿੱਚ ਜਾ ਕੇ ਬੈਠਦੇ ਸੀਗੇ ਤੇ ਉਹਨਾਂ ਨੇ ਇਹ ਗੱਲ ਸ਼ਾਇਦ ਕਦੇ ਵਿਚਾਰੀ ਹੀ ਨਾ ਕਿ ਸੂਬੇ ਜਿਹੜੇ ਨੇ ਉਹਨਾਂ ਦੇ ਹੱਥ ਵੱਢ ਕੇ ਲਏ ਜਾ ਰਹੇ ਨੇ ਔਰ ਉਹ ਸਾਰਾ ਕੁਝ ਟੋਟਲੀ ਡਿਪੈਂਡ ਹੋ ਕੇ ਰਹਿ ਜਾਣਗੇ ਕੇਂਦਰ ਦੀ ਸਰਕਾਰ ਦੇ ਉੱਤੇ ਕਿ ਉਹ ਕਦੋਂ ਉਹਨਾਂ ਦੇ ਫੰਡ ਜਿਹੜੇ ਉਹ ਦਿੰਦੀ ਹੈ। ਬਿਲਕੁਲ ਜੀ, ਹੁਣ ਤਾਂ ਦੇਖ ਲਓ ਵੀ ਉਹਨਾਂ ਦੇ ਕੰਟਰੋਲ 'ਚ ਹੀ ਹੈ ਸਾਰਾ ਕੁਝ। ਤੇ ਅੱਗੇ ਆਪਾਂ ਸੂਫੀ ਗਾਇਕ ਸਾਬਰ ਕੋਟੀ ਦੀ ਅੱਜ ਗੱਲ ਕਰੀਏ ਤੇ ਉਹਨਾਂ ਦਾ ਅੰਤਮ ਸੰਸਕਾਰ ਅੱਜ ਅੱਜ ਜਿਹੜਾ ਜੀ ਉਹਨਾਂ ਦਾ ਅੰਤਮ ਸੰਸਕਾਰ, ਉਹਨਾਂ ਦਾ ਪਿੰਡ ਹੈ ਕੋਟ ਕਰਾਰ ਖਾਂ, ਕਪੂਰਥਲਾ ਡਿਸਟ੍ਰਿਕਟ ਦੇ ਵਿੱਚ ਪੈਂਦਾ।
ਉੱਥੇ ਕੀਤਾ ਜਾਊਗਾ। ਸਾਬਰਕੋਟੀ ਜਿਹੜੇ ਇੱਕ ਸੁਰੀਲਾ ਗਾਇਕ ਜਿਹੜਾ ਜੀ ਉਹ ਮੰਨਿਆ ਜਾਂਦਾ ਔਰ ਉਹਨਾਂ ਨੇ ਆਪਣਾ ਨਾਮਣਾ ਵੀ ਜਿਹੜਾ ਜੀ ਉਹ ਗੀਤਾਂ ਦੇ ਰਾਹੀਂ ਖੱਟਿਆ। ਉਹਨਾਂ ਗੀਤਾਂ ਦੇ ਵਿੱਚ ਉਹ ਇੱਕ ਉਹਨਾਂ ਗਾਇਕਾਂ ਦੇ ਵਿੱਚੋਂ ਨੇ ਜਿਨ੍ਹਾਂ ਨੇ ਸਮਝੌਤਾ ਨਹੀਂ ਕੀਤਾ, ਹਲਕੇ ਕਿਸਮ ਦੇ ਗੀਤ ਜਿਹੜੇ ਸੀ ਉਹ ਨਹੀਂ ਉਹਨਾਂ ਨੇ ਗਾਏ। ਪੂਰਨ ਸ਼ਾਹਕੋਟੀ ਦੇ ਉਹ ਸ਼ਾਗਿਰਦ ਸਨ। ਸਾਬਰਕੋਟੀ ਦਾ ਦੇਹਾਂਤ ਕੱਲ੍ਹ ਜਿਹੜਾ ਜੀ ਇੱਕ ਪ੍ਰਾਈਵੇਟ ਹੌਸਪੀਟਲ ਦੇ ਵਿੱਚ ਹੋ ਗਿਆ ਸੀਗਾ। ਇਸ ਲਈ ਸਾਬਰਕੋਟੀ ਹੋਰਾਂ ਦੀ ਮੌਤ ਦੇ ਬਾਰੇ ਦੇ ਵਿੱਚ ਅਜੇ ਵੀ ਜਿਹੜਾ ਜੀ ਉਹ ਭੇਦ ਹੀ ਹੈ ਕਿ ਉਹਨਾਂ ਨੂੰ ਮੁਸ਼ਕਲ ਕੀ ਸੀਗੀ। ਇੱਕ ਵੀਡੀਓ ਵਾਇਰਲ ਹੋਈ ਸੀਗੀ ਸਾਬਰਕੋਟੀ ਦੀ ਕੁਝ ਸਮਾਂ ਪਹਿਲਾਂ, ਜਿਹਦੇ 'ਚ ਇੱਕ ਸਮਾਗਮ 'ਚ ਬੈਠਿਆਂ ਉਹਨਾਂ ਨੇ ਉਹਨਾਂ ਦੀ ਕਿਉਂਕਿ ਪਹਿਚਾਣ ਹੀ ਨਹੀਂ ਸੀ ਹੋ ਰਹੀ ਕਿ ਇਹ ਸਾਬਰਕੋਟੀ ਹੀ ਹੈ, ਜਿੰਨਾ ਉਹ ਕਮਜ਼ੋਰ ਉਹਦੇ ਵਿੱਚ ਦਿਸੇ ਸਨ। ਉਹਦੇ ਵਿੱਚ ਉਹਨਾਂ ਨੇ ਇਹਨਾਂ ਅਫਵਾਹਾਂ ਨੂੰ ਝੁਠਲਾਇਆ ਸੀਗਾ ਕਿ ਉਹਨਾਂ ਨੂੰ ਕੋਈ ਗੰਭੀਰ ਕਿਸਮ ਦੀ ਜਿਹੜੀ ਬਿਮਾਰੀ ਹੈ। ਉਹਨੇ ਉਸ ਵੀਡੀਓ ਦੇ ਵਿੱਚ ਇਹ ਗੱਲ ਕਹੀ ਸੀ ਕਿ ਉਹ ਠੀਕ ਠਾਕ ਹੈ, ਥੋੜ੍ਹਾ ਬਿਮਾਰ ਜਿਹੜਾ ਜੀ ਉਹ ਜ਼ਰੂਰ ਰਿਹਾ। ਹੁਣ ਜਿਹੜੀ ਇਹਦੀ ਉਹਨਾਂ ਦੀ ਮੌਤ ਤੋਂ ਬਾਅਦ ਜਿਹੜੇ ਉਹਨਾਂ ਦੇ ਨੇੜਲੇ ਸੂਤਰ ਨੇ ਉਹ ਦੱਸਦੇ ਨੇ ਕਿ ਉਹ ਪਿਛਲੇ ਕੁਝ ਦਿਨਾਂ ਤੋਂ ਹੌਸਪੀਟਲ ਦੇ ਵਿੱਚ, ਇੱਕ ਪ੍ਰਾਈਵੇਟ ਹੌਸਪੀਟਲ ਦੇ ਵਿੱਚ ਦਾਖਲ ਸਨ। ਕੱਲ੍ਹ ਕੋਈ 5:15 ਵਜੇ ਇੱਥੋਂ ਦੇ ਭਾਰਤੀ ਸਮੇਂ ਮੁਤਾਬਕ ਉਹਨਾਂ ਨੇ ਆਪਣਾ ਆਖਰੀ ਸਾਹ ਜਿਹੜਾ ਜੀ ਉਹ ਲਿਆ। ਉਹਨਾਂ ਨੂੰ ਮੁਸ਼ਕਲ ਕੀ ਸੀਗੀ ਜਿਹੜੀ ਅੱਜ ਜਿਹੜੇ ਉਹਨਾਂ ਦੇ ਵਾਸਤੇ ਉਹਨਾਂ ਦੇ ਨੇੜੇ ਤੇੜੇ ਵਾਲੇ ਬੜੇ ਸਟੇਟਸ ਜਿਹੜੇ ਆ ਜੀ ਉਹ ਪਾ ਰਹੇ ਆ, ਪਰ ਇਹ ਵੀ ਕਿਹਾ ਜਾ ਰਿਹਾ ਕਿ ਮੁਸ਼ਕਲ ਸਮੇਂ ਉਹਨਾਂ ਨੂੰ ਕਿਸੇ ਨੇ ਜਾ ਕੇ ਪੁੱਛਿਆ ਤੱਕ ਨਹੀਂ ਜੀ, ਜਦੋਂ ਉਹ ਬਿਮਾਰੀ ਦੇ ਦੌਰਾਨ ਹੌਸਪੀਟਲ ਦਾਖਲ ਰਹੇ ਨੇ। ਜੀ ਥੈਂਕ ਯੂ ਜੀ, ਬਹੁਤ ਬਹੁਤ ਧੰਨਵਾਦ ਬਲਤੇਜ ਪੰਨੂ ਜੀ। ਮਿਹਰਬਾਨੀ ਜੀ, ਧੰਨਵਾਦ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਤੇ ਸਰੋਤੇ ਸਨ ਬਲਤੇਜ ਪੰਨੂ ਜੀ ਸਾਡੇ ਨਾਲ ਜੁੜਦੇ ਨੇ, ਕਰਦੇ ਨੇ ਖਬਰਾਂ। ਹੁਣ ਇਸੇ ਦੇ ਨਾਲ ਸਾਡਾ ਅੱਜ ਦਾ ਪ੍ਰੋਗਰਾਮ ਇੱਥੇ ਹੀ ਸਮਾਪਤ ਆ। ਹੁਣ ਬਲਵਿੰਦਰ ਕੌਰ ਵੱਲੋਂ ਆਪ ਸਭ ਨੂੰ ਹੀ ਪਿਆਰ ਭਰੀ ਸਤਿ ਸ਼੍ਰੀ ਅਕਾਲ।